बिस्मिल्लाहिर्रहमानिर्रहीम अस्सलाम वालेकुम अजीज़ तलबा बीक साबर साबरी तुहाडी सेवा च हाज़र है। पंजाबी 4th ईयर ਦੇ ਨਵੇਂ ਲੈਕਚਰ ਦੇ ਨਾਲ ਅਸੀਂ ਆਖਰੀ ਲੈਕਚਰ ਦੇ ਵਿੱਚ ਅਖਾਨਾਂ ਦੇ ਬਾਰੇ ਪੜ੍ਹ ਰਹੇ ਸਾਂ ਤੇ ਅਸੀਂ ਸਫਾ ਨੰਬਰ 354 ਪੰਜਾਬੀ ਰੰਗ ਦਾ ਜਿਹੜਾ ਸਫਾ ਨੰਬਰ 354 ਹੈ ਉਥੋਂ ਤੱਕ ਅਸੀਂ ਪੜ੍ਹਿਆ ਸੀ। 355 ਸਫਾ ਨੰਬਰ ਤੋਂ ਅੱਜ ਦੇ ਲੈਕਚਰ ਦਾ ਆਗਾਜ਼ ਕਰਨੇ ਆ ਕਿ ਇੱਥੇ ਖਾਨ ਦਿੱਤਾ ਹੈ ਚੁੱਲ ਪਿੱਛੇ ਪਰਦੇਸ। ਚੁੱਲ ਪਿੱਛੇ ਪਰਦੇਸ मतलब जे अगर घर दे खाण पीण तो घर दियां शैयां तो रहन सहन तो बंदा थोड़ा जिहा दूर टुर जाए तो उहदे वास्ते अगर उहनूं ना लभण वो फिर ये उत्थे अखान बोलिया जाता है कि चुल पिछे परदेस। भावें जिथे भी होवे घर ना होवे घर दियां सहूलतां उहनूं ना लभण तो उहदे वास्ते ये अखान बोलिया जाता है कि चुल पिछे परदेस। ये चंद्रा गुआंढ ते लाई लग खसम दोवें पैड़े हुंदे ने कि चंद्रा गुआंढ किसनूं आखदे ने कि दूजियां दे आखे लग के कदम चुकण वाला खसम खावंद ठीक है ते भैड़े हमसाए दोवें ही नहीं चंगे हुंदे। जदों खसम किसी दीयां गल्लां ते लगदा है तो उदों भी घर दे विच रौला बनदा है ते जे हमसाए चंगे ना होण ते तां भी घर दे विच पटौका पैंदा है। चोरां दे कपड़े ते डांगां दे गज कि चोरां ने कपड़े चुराए होण ते आम तौर ते ਉਹ ਕਿਸੇ ਭਾਅ ਜਿਹੜਾ ਉਹ ਨਹੀਂ ਵਿਕਦੇ, ਉਹ ਉਹਨਾਂ ਦੀ ਪਮੈਸ਼ ਵੀ ਨਹੀਂ ਕੀਤੀ ਜਾ ਸਕਦੀ, ਉਹ ਐਵੇਂ ਹੀ ਨਿਕਲ ਜਾਂਦੇ ਨੇ ਜਿਵੇਂ ਮੁਫਤੋਂ ਮੁਫਤ ਸ਼ੈ ਜਿਹੜੀ ਲੱਭੀ ਹੋਵੇ ਤੇ ਉਹ ਵਿਕ ਜਾਂਦੀ ਹੈ। ਚੋਰਾਂ ਨੂੰ ਮੋਰ ਕਿਸੇ ਭੈੜੇ ਬੰਦੇ ਨੂੰ ਉਹਦੇ ਤੋਂ ਵੀ ਭੈੜਾ ਬੰਦਾ ਜਦੋਂ ਟੱਕਰ ਜਾਂਦਾ ਹੈ ਉੱਥੇ ਅਖਾਣ ਬੋਲਿਆ ਜਾਂਦਾ ਹੈ ਕਿ ਚੋਰਾਂ ਨੂੰ ਮੋਰ। ਇੱਕ ਬੰਦਾ ਬੁਰਾ ਹੈ, ਜ਼ਾਲਮ ਹੈ, ਚੋਰ ਹੈ, ਡਾਕੂ ਹੈ, ਉਹਨੂੰ ਅਗਰ ਰਾਹ ਜਾਂਦਿਆਂ ਉਹਦੇ ਵਰਗੇ ਹੀ ਕੋਈ ਮਿਲ ਜਾਏ ਤੇ ਉਹਨੂੰ ਲੁੱਟ ਲਵੇ ठीक है, ਉਹਦੇ ਨਾਲ ਭੈੜਾ ਕਰ ਜਾਵੇ ਤੇ ਉੱਥੇ ਖਾਨ ਬੋਲਿਆ ਜਾਂਦਾ ਹੈ ਕਿ ਚੋਰਾਂ ਨੂੰ ਮੋਰ। ਚੋਰ ਦੇ ਪੈਰ ਨਹੀਂ ਹੁੰਦੇ ਕਿ ਚੋਰੀ ਜਦੋਂ ਚੋਰ ਚੋਰੀ ਕਰਨ ਲੱਗਦਾ ਹੈ ਤੇ ਉਦੋਂ ਅਗਰ ਕੋਈ ਮਾੜਾ ਜਿਹਾ ਵੀ ਖੜਾਕ ਹੋਵੇ, ਕੋਈ ਬਿੱਲੀ ਲੰਘੇ ਜਾਂ ਕੋਈ ਜਾਨਵਰ ਲੰਘੇ ਤੇ ਉਦੋਂ ਜਿਹੜਾ ਉਹ ਉਹਨੂੰ ਉਹ ਡਰ ਜਾਂਦਾ ਹੈ ਠੀਕ ਹੈ। ਇਸ ਵਾਸਤੇ ਇਹ ਖਾਨ ਉਸ ਥਾਂ ਤੇ ਬੋਲਿਆ ਜਾਂਦਾ ਹੈ ਕਿ ਚੋਰ ਦੇ ਪੈਰ ਨਹੀਂ ਹੁੰਦੇ। 356 ਸਫਾ ਨੰਬਰ ਤੇ ਖਾਨ ਹੁੰਦਾ ਕਿ ਹੱਕ ਅਦਾ ਰਾਜ਼ੀ ਖੁਦਾ। ਜੇ ਅੱਲਾ ਦੇ ਬੰਦਿਆਂ ਦੇ ਹਕੂਕ ਉਹਨਾਂ ਨੂੰ ਦੇ ਦਿੱਤੇ ਜਾਣ, ਆਪਣੇ ਫਰਾਇਜ਼ ਜਿਹੜੇ ਨੇ ਨਿਭਾ ਦਿੱਤੇ ਜਾਣ, ਜਿਹਦਾ ਹੱਕ ਕਿਸੇ ਦਾ ਹੁੰਦਾ ਹੈ ਉਹ ਹੱਕ ਉਹਨੂੰ ਦੇ ਦਿੱਤਾ ਜਾਏ ਤੇ ਅੱਲਾਹ ਤਾਲਾ ਦੀ ਜ਼ਾਤ ਵੀ ਰਾਜ਼ੀ ਹੋ ਜਾਂਦੀ ਹੈ। ਅੱਲਾਹ ਤਾਲਾ ਦੀ ਜ਼ਾਤ ਉਦੋਂ ਹੀ ਰਾਜ਼ੀ ਹੁੰਦੀ ਹੈ ਜਦੋਂ ਉਹਦੇ ਬੰਦੇ ਰਾਜ਼ੀ ਹੁੰਦੇ ਨੇ। ਖਾਨਾਂ ਦੇ ਖਾਨ ਪ੍ਰਾਹੁਣੇ, ਚੌਧਰੀਆਂ ਦੇ ਲੰਬੜਦਾਰਾਂ ਦੇ ਵੱਡਿਆਂ ਲੋਕਾਂ ਦੇ ਜਿਹੜੇ ਪ੍ਰਾਹੁਣੇ ਹੁੰਦੇ ਨੇ ਉਹ ਹੀ ਵੱਡੇ ਲੋਕ ਹੀ ਹੁੰਦੇ ਨੇ। ਕਦੇ ਵੀ ਕੋਈ ਛੋਟਾ ਪ੍ਰਾਹੁਣਾ ਜਿਹੜਾ ਛੋਟਾ ਮਤਲਬ ਮਾੜਾ ਬੰਦਾ ਗਰੀਬ ਆਦਮੀ ਜਿਹੜਾ ਉਹ ਚੌਧਰੀਆਂ ਦਾ ਪ੍ਰਾਹੁਣਾ ਨਹੀਂ ਬਣਿਆ। ਖੈਰ ਕਲੰਦਰਾਂ ਹੁੰਝਾ ਬਾਂਦਰਾਂ ਕਿ ਜਦੋਂ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ, ਮਿਹਨਤ ਨਾਲ ਕਮਾਈ ਹੋਈ ਰੋਜ਼ੀ, ਮਿਹਨਤ ਨਾਲ ਕਮਾਇਆ ਹੋਇਆ ਰਿਜ਼ਕ ਜਦੋਂ ਕਿਸੇ ਹੋਰ ਦੀ ਢਿੱਡ 'ਚ ਪੈ ਜਾਂਦਾ ਹੈ ਠੀਕ ਹੈ, ਉਦੋਂ ਉੱਥੇ ਖਾਨ ਬੋਲਿਆ ਜਾਂਦਾ ਹੈ ਕਿ ਖੈਰ ਕਲੰਦਰਾਂ ਹੁੰਝਾ ਬਾਂਦਰਾਂ ਕਿ ਦੁਸ਼ਮਣਾਂ ਵਿੱਚ ਇੰਜ ਰਵੋ ਜਿਵੇਂ ਦੰਦਾਂ ਵਿੱਚ ਜੀਭ। ਦੁਸ਼ਮਣ ਸ਼ਰੀਕ ਜਿਹੜੇ ਹੁੰਦੇ ਨੇ, ਜਿਹੜੇ ਮਤਲਬ ਬਰਾਦਰੀ ਵਿੱਚ ਦੁਸ਼ਮਣੀ ਬੰਦੇ ਦੀ ਪੈਦਾ ਹੋ ਜਾਂਦੀ ਹੈ ਤੇ ਉੱਥੇ ਖਾਨ ਬੋਲਿਆ ਜਾਂਦਾ ਹੈ ਕਿ ਦੁਸ਼ਮਣਾਂ ਦੇ ਵਿੱਚ ਇੰਜ ਰਹਿ ਕੇ ਜ਼ਿੰਦਗੀ ਇਨਸਾਨ ਨੂੰ ਗੁਜ਼ਾਰਨੀ ਚਾਹੀਦੀ ਹੈ ਕਿ ਕੋਈ ਸ਼ੈ ਟਸ ਤਮਾਸ ਨਾ, ਮਤਲਬ ਅਗਲੇ ਦੇ ਹੱਥ ਕਮਜ਼ੋਰੀ ਨਾ ਲੱਗੇ, ਅਗਲੇ ਦੇ ਹੱਥ ਤੁਹਾਡੀ ਕੋਈ ਕਮਜ਼ੋਰੀ ਨਾ ਲੱਗੇ। ਤੁਸੀਂ ਇੰਜ ਕਰਕੇ ਜ਼ਿੰਦਗੀ ਗੁਜ਼ਾਰੋ ਕਿ ਅਗਲਾ ਜਿਹੜਾ ਹੈ ਉਹ ਤੁਹਾਡੀ ਕੋਈ ਕਮਜ਼ੋਰੀ, ਤੁਹਾਡੀ ਕੋਈ ਗੱਲ ਐਸੀ ਨਾ ਉਹਦੇ ਹੱਥ ਲੱਗ ਜਾਏ ਕਿ ਜਿਹਦੇ ਵਿੱਚ ਤੁਹਾਨੂੰ ਜਿਹੜਾ ਸ਼ਰਮਿੰਦਗੀ ਉਹਦੇ ਸਾਹਮਣੇ ਉਠਾਣੀ ਪਵੇ, ਉਹਦੇ ਸਾਹਮਣੇ ਆਪਣੇ ਆਪ ਨੂੰ ਨੀਚ ਸਮਝਣਾ ਪਵੇ। ਇਸੇ ਤਰ੍ਹਾਂ ਇੰਜ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਕਿ ਜਿਵੇਂ ਦੰਦਾਂ ਦੇ ਵਿੱਚ ਜਿਬ ਹੁੰਦੀ ਹੈ, ਜਿਬ ਥੋੜੀ ਜਿਹੀ ਵੀ ਦੰਦਾਂ ਦੇ ਥੱਲੇ ਉਰਾਂ ਭਰਾ ਆਵੇ ਤੇ ਉਹ ਟੁੱਕੀ ਜਾਂਦੀ ਹੈ। ਇਸੇ ਤਰ੍ਹਾਂ ਸ਼ਰੀਕਾਂ ਦੇ ਵਿੱਚ ਰਹਿ ਕੇ, ਦੁਸ਼ਮਣਾਂ ਦੇ ਵਿੱਚ ਰਹਿ ਕੇ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਨੀ ਚਾਹੀਦੀ ਹੈ ਜਿਵੇਂ ਦੰਦਾਂ ਦੇ ਵਿੱਚ ਜੀ। ਦੁਸ਼ਮਣ ਮਾਰ ਕੇ ਮੋਇਆ ਤੇ ਕੀ ਮੋਇਆ ਕਿ ਦੁਸ਼ਮਣ ਨੂੰ ਪਹਿਲਾਂ ਮੁਕਾ ਲੈਣਾ ਚਾਹੀਦਾ ਹੈ ਠੀਕ ਹੈ। ਤੇ ਜੇ ਦੁਸ਼ਮਣ ਨੂੰ ਖਤਮ ਕਰ ਦਿਓ ਤੇ ਬਾਅਦ ਵਿੱਚ ਆਪ ਵੀ ਖਤਮ ਹੋ ਜਾਓ ਜਾਂ ਆਪ ਤੇ ਜਾਂ ਆਪ ਪਹਿਲਾਂ ਖਤਮ ਹੋ ਜਾਓ ਜਾਂ ਦੁਸ਼ਮਣ ਬਾਅਦ ਵਿੱਚ ਖਤਮ ਹੋ ਜਾਏ ਤੇ ਉਹ ਫਿਰ ਜਿਹੜਾ ਉਹ ਕੋ ਤੁੱਕ ਨਹੀਂ, ਤੁਹਾਡੇ ਖਤਮ ਹੋਣ ਦਾ ਵੀ ਤੁੱਕ ਨਹੀਂ। ਉੱਥੇ ਖਾਨ ਬੋਲਿਆ ਜਾਂਦਾ ਹੈ ਦੁੱਖ ਉਤਰਿਆ ਤੇ ਰੱਬ ਵਿਸਰਿਆ। ਜਦੋਂ ਕੋਈ ਮੁਸੀਬਤ ਆਉਂਦੀ ਹੈ ਤੇ ਬੰਦਾ ਰੱਬ ਨੂੰ ਯਾਦ ਕਰਨ ਟੁਰ ਪੈਂਦਾ। ਰੱਬ ਨੂੰ ਹਰ ਵੇਲੇ ਯਾਦ ਕਰਨਾ ਚਾਹੀਦਾ ਹੈ, ਹਰ ਵੇਲੇ ਉਹਦੀ ਸੁਨਾਹ ਬਿਆਨ ਕਰਨੀ ਚਾਹੀਦੀ ਹੈ, ਹਰ ਵੇਲੇ ਉਹਦੀ ਤਸਬੀਹ ਬਿਆਨ ਕਰਨੀ ਚਾਹੀਦੀ ਹੈ। ਉਹਦਾ ਖੌਫ, ਉਹਦਾ ਡਰ, ਉਹਦਾ ਜਿਹੜਾ ਉਹ ਦਿਲ ਦੇ ਵਿੱਚ ਰੱਖਣਾ ਚਾਹੀਦਾ ਹੈ। ਇਹ ਨਹੀਂ ਕਿ ਜਦੋਂ ਮੁਸੀਬਤ ਇਨਸਾਨ ਤੇ ਆਉਂਦੀ ਹੈ ਸਿਰਫ ਉਹ ਉਦੋਂ ਹੀ ਆਪਣੇ ਰੱਬ ਨੂੰ ਯਾਦ ਕਰਦਾ ਹੈ। ਇਹ ਖਾਨ ਉਦੋਂ ਬੋਲਿਆ ਜਾਂਦਾ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਹੈ ਕਿ ਅਗਰ ਦੋ ਘਰਾਂ ਨੇ ਇੱਕ ਬੰਦੇ ਨੇ ਕਿਸੇ ਪਿੰਡ ਜਾਣਾ ਤੇ ਉਹ ਇੱਕ ਦੋ ਘਰ ਨੇ ਉੱਥੇ ਉਹਦੇ ਲੱਗਦੇ
ਇੱਕ ਕਹਿੰਦਾ ਕਿ ਅੱਜ ਤੂੰ ਸਾਡੇ ਵੱਲ, ਦੂਜਾ ਕਹਿੰਦਾ ਅਸਾਂ ਤੇਰੀ ਰੋਟੀ ਪਕਾਣੀ, ਇੱਕ ਕਹਿੰਦਾ ਅਸਾਂ ਤੇਰੀ ਰੋਟੀ ਪਕਾਣੀ। ਤੇ ਗਰਜ ਕੀ ਹੈ, ਉਹ ਦੋਵੇਂ ਜਿਹੜੇ ਘਰ ਨੇ ਉਹ ਇੱਕ ਦੂਜੇ ਤੇ ਪਾਈ ਰੱਖਦੇ ਨੇ ਤੇ ਪ੍ਰਾਹੁਣਾਸ਼ੁਦਾ ਜਿਹੜਾ ਉਹ ਭੁੱਖਾ ਹੁੰਦਾ। ਇਸ ਵਜ੍ਹਾ ਤੋਂ ਇਹ ਅਖਾਣ ਉੱਥੇ ਬੋਲਿਆ ਜਾਂਦਾ ਹੈ ਕਿ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਹੁੰਦਾ। ਦੋਹੀਂ ਹੱਥੀਂ ਤਾੜੀ ਵੱਜਦੀ ਏ। ਜਦੋਂ ਵੀ ਲੜਾਈ ਹੁੰਦੀ ਏ ਕਿਸੇ ਇੱਕ ਦਾ ਕਸੂਰ ਨਹੀਂ ਹੁੰਦਾ, ਕਸੂਰ ਦੋਹਾਂ ਘਰਾਂ ਦਾ ਹੁੰਦਾ। ਜਦੋਂ ਇੱਕ ਨੇ ਛੇੜਦਾ ਹੈ ਤੇ ਦੂਜਾ ਉਹਦੇ ਜਵਾਬ ਦੇ ਵਿੱਚ ਉਹਨੂੰ ਤੰਗ ਕਰਦਾ ਹੈ ਤੇ ਇਹ ਲੜਾਈ ਜਿਹੜੀ ਹੈ ਉਹ ਵੱਧਦੀ ਵੱਧ ਜਾਂਦੀ ਹੈ। ਸਿਆਣਿਆਂ ਦਾ ਇਹ ਕਹਿਣਾ ਹੈ। ਫਿਰ ਇਹ ਅਖਾਣ ਉੱਥੇ ਇਸਤੇਮਾਲ ਹੁੰਦਾ ਹੈ ਕਿ ਅੰਧ ਨੇ ਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ। ਧੀ ਉਸਰੀ ਖਾਣ ਪੀਣ ਵਿਸਰਿਆ, ਕਿ ਧੀ ਜ਼ਰਾ ਵੱਡੀ ਹੋ ਜਾਂਦੀ ਹੈ ਤੇ ਮਾਪਿਆਂ ਦਾ ਖਾਣ ਪੀਣ ਜਿਹੜਾ ਉਹ ਘਟ ਜਾਂਦਾ ਹੈ। ਮਾਪਿਆਂ ਦਾ ਮਤਲਬ ਸੋਚ ਜ਼ਿਹਨ 'ਚ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਇਹ ਸੁਣ ਦਿਨਾਂ ਦੇ ਵਿੱਚ ਜਵਾਨ ਹੋ ਜਾਣਾ, ਇਹਨੂੰ ਅਸਾਂ ਵਿਆਹਣਾ, ਜੇਸ ਦੇਣਾ। ਗਰਜ਼ ਉਹਦੇ ਵਾਸਤੇ ਜੋੜ ਜਾਮਾ ਸ਼ੁਰੂ ਕਰ ਦਿੰਦੇ ਨੇ। ਤੇ ਇਹ ਅਖਾਣ ਉੱਥੇ ਬੋਲਿਆ ਜਾਂਦਾ ਹੈ ਕਿ ਧੀਆਂ ਜਦੋਂ ਜਵਾਨ ਹੋ ਜਾਂਦੀਆਂ ਨੇ ਉਦੋਂ ਇਹ ਬੋਲਿਆ ਜਾਂਦਾ ਕਿ ਧੀ ਅਸਰੀ ਖਾਣ ਪੀਣ ਵਿਸਰਿਆ। ਧੀ ਮੋਈ ਜਵਾਈ ਚੋਰ, ਧੀ ਮਰ ਜਾਏ ਤਾਂ ਜਵਾਈ ਦੀ ਕੋਈ ਇੱਜ਼ਤ ਜਿਹੜੀ ਹੈ ਉਹ ਸਹੁਰੇ ਘਰ ਉਹਦੀ ਨਹੀਂ ਰਹਿੰਦੀ, ਕਿਉਂਕਿ ਧੀਆਂ ਨਾਲ ਹੀ ਜਿਹੜੀ ਹੈ ਉਹ ਜਿਹਨਾਂ ਨਾਲ ਵਿਆਹੀ ਹੁੰਦੀ ਹੈ ਜਵਾਈ ਉਹਦੀ ਇੱਜ਼ਤ ਕਰਦੇ ਨੇ, ਜਵਾਈ ਦੀ ਮਾਪੇ। ਤੇ ਜੇ ਧੀ ਮਰ ਜਾਏ ਤੇ ਫਿਰ ਜਵਾਈ ਜਿਹੜਾ ਉਹਦੀ ਕੋਈ ਕਦਰੋ ਕੀਮਤ ਉਸ ਘਰ ਦੇ ਵਿੱਚ ਨਹੀਂ ਰਹਿੰਦੀ ਜੀ। ਤੇ ਇਹ ਸਨ 3 ਸਫ਼ੇ ਅਖਾਨਾਂ ਦੇ। ਅਸੀਂ ਅਖਾਨ ਜਿਹੜੇ ਨੇ ਉਹ ਅੱਜ 3 ਸਫ਼ੇ ਪੜ੍ਹੇ ਨੇ। ਇਹਨਾਂ ਦਾ ਤਰੀਕਾ ਇਸਤੇਮਾਲ ਵਰਤੋਂ ਇਹਨਾਂ ਦੀ ਜਿਸ ਤਰੀਕੇ ਨਾਲ ਪਹਿਲੇ ਤੁਹਾਨੂੰ ਦੱਸ ਚੁੱਕਿਆ ਮੈਂ, ਉਂਝ ਹੀ ਇਹਨਾਂ ਨੂੰ ਤਿਆਰ ਕਰਨਾ ਹੈ। ਇਸ ਦੇ ਨਾਲ ਤੁਸੀਂ ਇੱਕ ਮਜ਼ਮੂਨ ਤਿਆਰ ਕਰਨਾ ਹੈ, ਪਿੰਡ ਦਾ ਮੇਲਾ। ਪਿੰਡ ਦੇ ਮੇਲੇ ਦਾ ਅੱਖੀਂ ਵੇਖਿਆ ਹਾਲ। ਇਹ ਜਿਹੜਾ ਮਜ਼ਮੂਨ ਹੈ ਬੜਾ ਵੀ ਲੰਮਾ, ਤੁਸੀਂ ਜਿੰਨਾ ਮਰਜ਼ੀ ਕਰਨਾ ਚਾਹੋ ਇਹਨੂੰ ਤੁਸੀਂ ਕਰ ਸਕਦੇ ਹੋ। ਆਪਣੇ ਕੋਲੋਂ ਲਿਖ ਸਕਦੇ ਹੋ, ਇਹਦਾ ਮਟੀਰੀਅਲ ਦੇ ਸਕਦੇ ਹੋ, ਮੇਲੇ ਦੀ ਸੈਰ ਦਾ ਮਟੀਰੀਅਲ ਦੇ ਸਕਦੇ ਹੋ। ਬੜਾ ਆਸਾਨ ਕੰਮ ਹੈ। ਇਹਦੇ ਨਾਲ ਤੁਸੀਂ ਇੱਕ ਮਜ਼ਮੂਨ ਤਿਆਰ ਕਰਨਾ ਹੈ। 3 ਸਫ਼ੇ ਤੇ ਇੱਕ ਮਜ਼ਮੂਨ, ਪਿੰਡ ਦਾ ਮੇਲਾ, ਇਹ ਤਿਆਰ ਕਰਨਾ ਹੈ। ਅੱਜ ਦਾ ਲੈਕਚਰ ਜਿਹੜਾ ਮੁਕੰਮਲ ਹੁੰਦਾ ਹੈ। ਇਹਨੂੰ ਤਿਆਰ ਕਰਿਆ ਜੇ, ਨਾਲ ਤਿਆਰ ਕਰਦੇ ਜਾਓ ਤਾਂ ਕਿ ਤੁਹਾਡੇ ਵਾਸਤੇ ਆਸਾਨੀ ਰਵੇ। ਵੀਕ ਸਾਬਰ ਸਾਬਰੀ ਨੂੰ ਇਜਾਜ਼ਤ ਦਿਓ। ਰੱਬ ਰਾਖਾ।